अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਮੈਂ ਅੱਜ ਗੱਲ ਕਰਾਂਗਾ, ਅਗਰ ਤੁਸੀਂ ਅਕਸਰ ਥੱਕੇ ਥੱਕੇ ਰਹਿੰਦੇ ਜੇ ਨਾ, ਉਹਦੀ ਕੀ ਵਜ੍ਹਾ ਹੋ ਸਕਦੀ। ਮੈਂ ਅੱਜ ਤੁਹਾਡੇ ਨਾਲ ਤਿੰਨ ਐਸੀ ਵਜੂਹਾਤ ਡਿਸਕਸ ਕਰਨ ਜਾ ਰਿਹਾ ਜਿਹਦੀ ਵਜ੍ਹਾ ਤੁਸੀਂ ਥਕਾਵਟ ਫੀਲ ਕਰਦੇ ਜੇ, ਹਰ ਟਾਈਮ ਥੱਕੇ ਰਹਿੰਦੇ ਜੇ। ਉਹਦੇ 'ਚ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੈ ਨਾ, ਉਹ ਪ੍ਰੋਪਰ ਨੀਂਦ ਦਾ ਨਾ ਹੋਣਾ। ਯਾਨੀ ਕਿ ਕੁਝ ਲੋਕ ਤੇ ਕਹਿੰਦੇ ਨੇ ਕਿ ਜੀ ਅਸੀਂ ਪੂਰਾ ਸੌਂਦੇ ਹਾਂ, 7-8 ਘੰਟੇ ਸੌਂਦੇ ਹਾਂ। ਸਿਰਫ ਪੂਰਾ ਸੋਣਾ ਹੀ ਜ਼ਰੂਰੀ ਨਹੀਂ ਹੈ, ਤੁਹਾਡੀ ਉਹ ਨੀਂਦ ਬਿਹਤਰੀਨ ਵੀ ਹੋਣੀ ਚਾਹੀਦੀ, ਗਹਿਰੀ ਨੀਂਦ ਵੀ ਹੋਣੀ ਚਾਹੀਦੀ। ਕਿਉਂਕਿ ਜਦੋਂ ਤੁਸੀਂ ਪ੍ਰੋਪਰਲੀ ਨਾ ਸੌਂਦੇ, ਤੁਹਾਡਾ ਦਿਮਾਗ ਰੈਸਟ ਹੀ ਨਹੀਂ ਸਹੀ ਕਰਦਾ। ਜਦੋਂ ਰੈਸਟ ਨਹੀਂ ਕਰੇਗਾ ਤੇ ਤੁਸੀਂ ਥੱਕੇ ਥੱਕੇ ਰਹੋਗੇ, ਕਿਉਂਕਿ ਤੁਹਾਡੇ ਜਿਸਮ ਨੂੰ ਵੀ ਤੁਹਾਡਾ ਦਿਮਾਗ ਕੰਟਰੋਲ ਕਰਦਾ ਹੈ। ਅਗਰ ਦਿਮਾਗ ਇਥੋਂ ਰਿਲੈਕਸ ਨਹੀਂ ਨਾ ਹੈ, ਤੇ ਸਾਦਾ ਜੀ ਗੱਲ ਹੈ, ਤੁਹਾਡਾ ਜਿਸਮ ਵੀ ਰਿਲੈਕਸ ਨਹੀਂ ਹੈ। ਤੇ ਲਿਹਾਜ਼ਾ ਸਭ ਤੋਂ ਪਹਿਲੇ ਤੁਸੀਂ ਆਪਣੀ ਨੀਂਦ ਪੂਰੀ ਕਰਨੀ ਹੈ, ਔਰ ਅੱਛੀ ਨੀਂਦ ਵਾਸਤੇ ਕੋਸ਼ਿਸ਼ ਕਰਨੀ। ਹਾਂ, ਅਗਰ ਤੁਹਾਡੀ ਨੀਂਦ ਡਿਸਟਰਬ ਹੈ, ਉਹਦੇ ਤੇ ਇੱਕ ਅਲੱਗਾ ਤੁਸੀਂ ਡਿਸਕਸ ਕਰੋ ਕਿ ਉਹ ਨੀਂਦ ਨੂੰ ਕਿਵੇਂ ਬਿਹਤਰ ਕਰਨਾ ਹੈ, ਉਹਦੇ ਪਿੱਛੇ ਵਜ੍ਹਾ ਕੀ ਕਿ ਤੁਹਾਡੀ ਨੀਂਦ ਠੀਕ ਨਹੀਂ। ਲੇਕਿਨ ਥਕਾਵਟ ਦੀ ਸਭ ਤੋਂ ਵੱਡੀ ਵਜ੍ਹਾ ਨੀਂਦ ਦਾ ਠੀਕ ਨਾ ਹੋਣਾ, ਪਹਿਲੀ ਗੱਲ। ਦੂਸਰੀ ਗੱਲ, ਕਿ ਅਗਰ ਤੁਹਾਨੂੰ ਮੁਸਲਸਲ ਬੇਚੈਨੀ ਜਾਂ ਪਰੇਸ਼ਾਨੀ ਰਹਿੰਦੀ ਹੈ, ਯਾਨੀ ਕਿ ਸਟ੍ਰੈਸ ਔਰ ਐਂਜ਼ਾਇਟੀ ਅਗਰ ਤੁਹਾਨੂੰ ਮੁਸਲਸਲ ਹੈ ਨਾ, ਤੇ ਇਹਦੀ ਵਜ੍ਹਾ ਤੋਂ ਤੁਹਾਡਾ ਜਿਹੜਾ ਦਿਮਾਗ ਹੈ ਨਾ, ਉਹ ਫੋਗ ਹੋ ਜਾਂਦਾ, ਉਹਦੇ 'ਚ ਫੋਗ ਪੈ ਜਾਂਦੀ ਹੈ, ਥੱਕ ਜਾਂਦਾ। ਔਰ ਅਗਰ ਤੁਹਾਡਾ ਦਿਮਾਗ ਥੱਕਿਆ ਤਾਂ ਤੁਸੀਂ ਸਾਰਾ ਤੁਹਾਡਾ ਜਿਸਮ ਵੀ ਥਕਾਵਟ ਫੀਲ ਕਰੇਗਾ। ਲਿਹਾਜ਼ਾ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੂੰ ਤੇ ਬੇਚੈਨੀਆਂ ਨੂੰ ਦੂਰ ਰੱਖੋ। ਇਹਦੇ ਉੱਤੇ ਕਈ ਵੀਡੀਓ ਨੇ ਮੇਰੀਆਂ ਕਿ ਪਰੇਸ਼ਾਨੀ ਜਾਂ ਬੇਚੈਨੀ ਨੂੰ ਕਿਵੇਂ ਤੁਸੀਂ ਘੱਟ ਕਰ ਸਕਦੇ। ਔਰ ਤੀਸਰੀ ਜਿਹੜੀ ਵੱਡੀ ਵਜ੍ਹਾ ਹੁੰਦੀ ਨਾ, ਤੁਹਾਡੇ ਜਿਸਮ ਦੇ ਵਿੱਚ ਕੁਝ ਚੀਜ਼ਾਂ ਦੀ ਕਮੀ ਹੋ ਜਾਂਦੀ। ਕੁਝ ਮਿਨਰਲਸ ਨੇ, ਵਿਟਾਮਿਨਸ ਨੇ, ਉਹਨਾਂ ਦੀ ਕਮੀ ਹੋ ਜਾਂਦੀ। ਜਿਸ ਤਰ੍ਹਾਂ ਕੈਲਸ਼ੀਅਮ ਦੀ ਕਮੀ ਹੋ ਜਾਂਦੀ, ਆਇਰਨ ਦੀ ਕਮੀ ਹੋ ਗਈ। इस तरह विटामिन बी की कमी है, विटामिन सी की कमी है, विटामिन डी की कमी है। अगर इस तरह की विटामिन की कमी बेशी हो जाए ना, तो तुहानू फिर भी थकावट फील होगी। लिहाजा हुण तुसी देखना है कि तुहानू अगर थकावट रहिंदी है तो तुहानू किस चीज़ की कमी हो सकती। फिर भी तुहाडा कोई क्वेश्चन है, कमेंट सैक्शन जरूर मैंशन करो। इंशाअल्लाह मैं जवाब भी देंगा, हो सके तो वीडियो भी बना दें। जज़ाकल्लाह।